ਸਾਹਿਬ ਜੋਸ਼ ਦੇ ਵਿੱਚ ਹੋਸ਼ 'ਚ ਰਹਿਣਾ ਬਹੁਤ ਜ਼ਰੂਰੀ ਹੈ। ਤੇ ਜਦੋਂ ਜੋਸ਼ ਹੋਏ ਨਾ ਉਦੋਂ ਹੋਸ਼, ਇਹ ਦੋਵੇਂ ਜੋਸ਼ ਤੇ ਹੋਸ਼ ਇੱਕ ਖਾਨੇ ਦੇ ਵਿੱਚ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ ਰੱਖਣਾ। ਰੱਖਣਾ ਵੀ ਬਹੁਤ ਜ਼ਰੂਰੀ ਹੈ। ਜਦੋਂ ਬੰਦੇ ਨੂੰ ਹੋਸ਼ ਆਉਂਦਾ ਹੈ ਨਾ ਉਦੋਂ ਜੋਸ਼ ਖਤਮ ਹੋ ਗਿਆ, ਤੇ ਜਦੋਂ ਜੋਸ਼ ਹੁੰਦਾ ਹੈ ਉਦੋਂ ਹੋਸ਼ ਨਹੀਂ ਆਉਂਦਾ। ਇਸੇ ਤਰ੍ਹਾਂ ਅੱਜ ਕੱਲ ਦੇ ਮੁੰਡੇ ਦੇਖ ਲਓ, ਉਹ ਵਡੇਰੇ ਦੇਖ ਲਓ, ਗੁਜ਼ਰੇ ਹੋਏ ਵਕਤ ਦੇ ਵਿੱਚ ਜਿਹੜਾ ਬੰਦਾ, ਜਿਹੜਾ ਨੌਜਵਾਨ, ਜਿਹੜਾ ਮੁੰਡਾ ਆਪਣੇ ਜੋਸ਼ ਦੇ ਵਕਤ ਹੋਸ਼ ਕਾਬੂ ਰੱਖ ਗਿਆ ਨਾ, ਤੇ ਉਹਨੂੰ ਫਿਰ ਪੁੱਛਦੇ ਨੇ, ਉਹਦੀਆਂ ਲੋਕ ਗੱਲਾਂ ਕਰਦੇ ਨੇ, ਉਹਦੀਆਂ ਲੋਕ ਤਾਰੀਫਾਂ ਕਰਦੇ ਨੇ ਕਿ ਕਿਸੇ ਚੰਗੇ ਨੇ ਬਹਿਣੀ ਬੈਠਾ, ਕਿਸੇ ਨਸਲੀ ਬੰਦੇ ਕੋਲ ਬੈਠਾ, ਕਿਸੇ ਨਸਲੀ ਦਾ ਪੁੱਤਰਾ ਦੇ। ਇਸੇ ਤਰ੍ਹਾਂ ਜਦੋਂ ਕਿਤੇ ਕੋਈ ਵਾਧਾ ਘਾਟਾ ਕੋਈ ਟਾਈਮ ਦਾ ਹੋਏ ਤੇ ਵੱਡੇ ਨੁਕਸਾਨ ਕਰਨ ਨਾਲੋਂ ਤਾਂ ਥੋੜਾ ਜਿਹਾ ਨੁਕਸਾਨ ਕਰਕੇ ਤੇ ਪਿੱਛੇ ਹੋ ਜਾਣਾ ਚਾਹੀਦਾ। ਤੇ ਕਈ ਬੰਦੇ ਐਸੇ ਵੀ ਹੁੰਦੇ ਆ ਕਿ ਜਿਹੜਾ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵਾਧਾ ਘਾਟਾ ਹੋਏ, ਕੋਈ ਲੜਾਈ ਹੋਏ, ਕੋਈ ਕਾਰੋਬਾਰ ਹੋਏ, ਉਹਦੇ ਚ ਤੁਹਾਨੂੰ ਇਸ ਤਰ੍ਹਾਂ ਦੇ ਵੀ ਸ਼ੈਤਾਨ ਬੰਦੇ ਟੱਕਰਨ ਦੇ ਕਿ ਜਿਹੜਾ ਤੁਹਾਡੀ ਕੰਨ ਤੇ ਹੱਥ ਵੀ ਫੇਰਨ ਦੇ, ਤੁਹਾਡੇ ਪਿੱਛੇ ਆਪਣੀ ਜੇਬ ਚੋਂ ਪੈਸਾ ਵੀ ਲਾਉਣ ਦੇ, ਤੁਹਾਨੂੰ ਆਪਣੀਆਂ ਗੱਡੀਆਂ ਤੇ ਕਮਾਉਣ ਦੇ ਵੀ, ਫਰਾਉਣ ਦੇ ਵੀ, ਉਹ ਤੁਹਾਨੂੰ ਸਿਰਫ ਇਸਤੇਮਾਲ ਕਰਨ। ਮੇਰਾ ਮਤਲਬ ਕਹਿਣ ਦਾ ਕਿ ਕਿਸੇ ਦਾ ਟਿਸ਼ੂ ਪੇਪਰ ਨਹੀਂ ਬਣਨਾ, ਕਿਸੇ ਦਾ ਰੁਮਾਲ ਨਹੀਂ ਬਣਨਾ, ਉਹ ਪੰਜਾਬੀ ਤੇ ਸਿੱਧੇ ਸਿੱਧੇ ਲੱਭਦਾ ਵੀ ਕਿਸੇ ਦਾ ਟੱਟੂ ਨਹੀਂ ਬਣਨਾ। ਆਪਣੇ ਜੋਸ਼ ਦੇ ਨਾਲ ਹੋਸ਼ ਨੂੰ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਬੰਦਾ ਜਦੋਂ ਆਪਣੇ ਆਪ ਨੂੰ ਹੋਸ਼ ਚ ਰੱਖਦਾ ਹੈ ਨਾ, ਤੇ ਬੰਦਾ ਕਿਸੇ ਮੈਦਾਨ ਚ ਮਾਰ ਨਹੀਂ ਖਾਂਦਾ। ਜਦੋਂ ਤੁਸੀਂ ਵੱਡਾ ਨੁਕਸਾਨ ਹੋਣ ਤੋਂ, ਛੋਟੇ ਨੁਕਸਾਨ ਤੋਂ ਆਪਣਾ ਪਿੱਛੇ ਹੋ ਜਾਓਗੇ ਨਾ, ਕਈ ਐਸੇ ਚੰਗੇ ਬੰਦੇ ਵੀ ਹੁੰਦੇ ਜਿਹੜੇ ਤੁਹਾਨੂੰ ਲੈਣ ਤਾਂ ਬਹੁਤ ਚੰਗਾ ਕੀਤਾ ਹੈ, ਬਹੁਤ ਅਕਲ ਵਾਲੀ ਗੱਲ ਕੀਤੀ ਹੈ, ਬਹੁਤ ਅਕਲਮੰਦਾਂ ਵਾਲੀ ਗੱਲ ਹੈਗੀ। ਤੇ ਜਿਹੜੇ ਸ਼ੈਤਾਨ ਹੁੰਦੇ ਉਹ ਤੁਹਾਨੂੰ ਹਲਾਸ਼ੇਰੀ ਵੀ ਦੇਣਗੇ ਵੀ ਇੱਥੇ ਫਲਾਨਾ ਤੇਰਾ ਆਪਾ ਹੁੰਦਾ, ਤੇਰਾ ਚਾਚਾ ਹੁੰਦਾ, ਤੇਰਾ ਤਾਇਆ ਹੁੰਦਾ, ਤੇ ਉਹਨਾਂ ਨੇ ਕਦੀ ਵੀ ਪਿੱਛੇ ਨਹੀਂ ਸੀ। ਉਹਨਾਂ ਨੇ ਤੁਹਾਨੂੰ ਪੰਪ ਕਰਾਉਣਾ ਹੈ, ਉਹਨਾਂ ਨੂੰ ਤੁਹਾਨੂੰ ਪੰਪ ਕਰਾਉਣਾ ਹੈ ਕਿ ਨੁਕਸਾਨ ਦੀ ਤਰਫ ਹੋਣ। ਤੇ ਹਮੇਸ਼ਾ ਜੋਸ਼ ਤੇ ਹੋਸ਼ ਨੂੰ ਇੱਕ ਖਾਨੇ ਦੇ ਵਿੱਚ ਰੱਖੋ। ਰਹਿਣਾ ਬਹੁਤ ਮੁਸ਼ਕਿਲ ਹੈ, ਲੇਕਿਨ ਕੋਸ਼ਿਸ਼ ਰੱਖੋ, ਕੰਟਰੋਲ ਕਰੋ, ਇਕੱਠੇ ਰਹਿ, ਕਦੀ ਜ਼ਿੰਦਗੀ ਕਿਤੇ ਮਾਰ ਨਾ ਖਾਓ, ਹੱਸਦੇ ਰਹੋ ਤੇ ਮਸਤ ਰਹੋ।